ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਇਸ਼ਾਨਜੀਤ ਸਿੰਘ ਕਲੋਟੀ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਬਲਦੇਵ ਸਿੰਘ ਢਾਲੀਵਾਲ, ਦਲਬੀਰ ਸਿੰਘ ਗਿੱਲ ਜੀ ਅਤੇ ਬਿੱਲਾ ਸਿੰਘ ਏੜਾ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਜੀ ਨੰਬਰ 408 722 7698 4087227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ, ਦਲਿਤ ਮੁੱਦਾ ਜਿਹੜਾ ਹੈ ਜੀ ਉਹ ਹਾਵੀ ਰਿਹਾ ਲੋਕ ਸਭਾ ਤੇ ਰਾਜ ਸਭਾ 'ਚ। ਜਿਹੜੀ ਉਹ ਇੱਕ ਮੰਗਤੇ ਦੇ ਖੀਰ ਅੱਧੀ ਰਿੰਨੀ ਜਿਹੜੀ ਝੋਲੀ 'ਚ ਪਾ ਕੇ ਥੱਲੇ ਰਸ ਚੋਣ ਵਾਲੀ ਗੱਲ ਜ਼ਬਾਨ ਦੀ, ਉਹੀ ਜਿਹੜੀ ਹੈ ਜੀ ਉਹ ਫੇਰ ਦਿਸ ਰਹੀ ਆ। ਭਾਰਤੀ ਜਨਤਾ ਪਾਰਟੀ ਦੇ ਇੱਕ ਜਿਹੜਾ ਜੀ ਆਗੂ, ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਮੀਤ ਪ੍ਰਧਾਨ ਹੈ, ਉਹਦੇ ਵੱਲੋਂ ਬੀਬੀ ਮਾਇਆਵਤੀ ਨੂੰ ਕੱਢੀ ਗਈ ਗਾਲ ਜਿਹੜੀ ਹੈ ਜੀ ਉਹਨੇ, ਤੇ ਦੂਸਰਾ ਜਿਹੜਾ ਗੁਜਰਾਤ ਦੇ ਵਿੱਚ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਨੌਜਵਾਨਾਂ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਕੁਟਾਪਾ ਕੀਤਾ ਗਿਆ, ਉਹਦੀ ਵੀਡੀਓ ਜਿਹੜੀ ਆ ਉਹ ਸਾਹਮਣੇ ਆਉਣ ਤੋਂ ਬਾਅਦ ਇਹ ਦੋ ਜਿਹੜੇ ਮੁੱਦੇ ਨੇ, ਇਹਨਾਂ ਨੇ ਲੋਕ ਸਭਾ ਤੇ ਰਾਜ ਸਭਾ ਜਿਹੜੀ ਆ ਜੀ ਉਹਦੇ ਵਿੱਚ ਸਭ ਤੋਂ ਵੱਡੀ ਥਾਂ ਜਿਹੜੀ ਆ ਉਹ ਮੱਲੀ ਹੋਈ ਹੈ ਜੀ। ਇਹਦੀ ਨੁਕਤਾਚੀਨੀ ਇਹਦੀ ਹੋਣੀ ਚਾਹੀਦੀ ਹੈ ਜੀ। ਇਹਦੀ ਵਿਰੋਧਤਾ ਜਿੰਨੀ ਹੋ ਸਕੇ ਉਨੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕਹਿਣ ਨੂੰ ਅਸੀਂ ਡਿਜੀਟਲ ਇੰਡੀਆ ਦੇ ਨਾਅਰੇ ਮਾਰਦੇ ਫਿਰਦੇ ਹਾਂ, ਤੇ ਚਾਰ ਮੁੰਡੇ ਜਿਹੜੇ ਨੇ ਜੀ ਬੰਨ ਕੇ ਗੱਡੀ ਦੇ ਪਿੱਛੇ ਉਹਨਾਂ ਦਾ ਕੁਟਾਪਾ ਕਰਕੇ ਵੀਡੀਓ ਵੀ ਉਹੀ ਲੋਕ ਜਿਹੜਾ ਬਣਾ ਰਹੇ ਨੇ, ਔਰ ਦੂਜੇ ਪਾਸੇ ਇੱਕ ਜਿਹੜੀ ਔਰਤ ਹੈ ਜੀ ਉਹਨੂੰ ਗੰਦੀ ਗਾਲ ਜਿਹੜੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਕੱਢ ਰਹੇ ਨੇ ਜੀ। ਇਹ ਮੁੱਦੇ ਜਿਹੜੇ ਨੇ ਜੀ ਇਹ ਭਖੇ ਹੋਏ ਨੇ। ਭਖਣ ਦਾ ਇਹਦਾ ਇੱਕ ਰਾਜਨੀਤਿਕ ਕਾਰਨ ਵੀ ਹੋ ਸਕਦਾ ਹੈ। ਦਲਿਤ ਵੋਟਾਂ ਦੀ ਵੱਡੀ ਗਿਣਤੀ ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ ਵਰੇ ਆ ਰਹੀਆਂ ਜਿਹੜੀਆਂ ਚੋਣਾਂ, ਬੀਬੀ ਮਾਇਆਵਤੀ ਇਸ ਮੁੱਦੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਛੱਡਣਾ ਨਹੀਂ ਚਾਹੁੰਦੇ, ਤੇ ਬਾਕੀ ਜਿਹੜੇ ਨੇ ਜੀ ਉਹ ਇਹਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ, ਖਾਸ ਤੌਰ ਤੇ ਸੱਤਾਧਾਰੀ ਧਿਰ ਵਾਲੇ, ਕਿਉਂਕਿ ਉਹਨਾਂ ਨੇ ਸਾਰੇ ਪੱਤੇ ਜਿਹੜੇ ਆ ਇਸ ਗੱਲ ਦੇ ਉੱਤੇ ਖਿਲਾਰੇ ਹੋਏ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਪੈਰ ਉੱਥੇ ਲੱਗਦੇ ਆ। ਬੇਸ਼ੱਕ ਇਸ ਭਾਜਪਾ ਆਗੂ ਨੂੰ ਕੱਢ ਦਿੱਤਾ ਗਿਆ, ਪਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇਹ ਮੁੱਦਾ ਕੱਢਣਾ ਔਖਾ ਹੋਊਗਾ, ਕਮ ਸੇ ਕਮ ਇਸ ਸੈਸ਼ਨ ਦੇ ਦੌਰਾਨ। ਦੂਜੀ ਗੱਲ, ਜਿਹੜੇ ਵੀਡੀਓ ਦੇ ਰੂਪ ਦੇ ਵਿੱਚ ਉਹਦੀਆਂ ਜਿਹੜੀ ਗਾਲ ਸਾਹਮਣੇ ਆਈ ਹੈ, ਜਾਂ ਜਿਹੜੇ ਦਲਿਤ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ, ਸ਼ਾਇਦ ਇਹ ਜਿਹੜੀਆਂ ਵੀਡੀਓਜ਼ ਨੇ ਇਹ ਤਾਂ ਕੱਢੀਆਂ ਨਹੀਂ ਜਾ ਸਕਣਗੀਆਂ ਸੋਸ਼ਲ ਮੀਡੀਆ ਤੋਂ। ਤਾਂ ਇਸ ਕਰਕੇ ਚੁਫੇਰਿਓ ਜਿਹੜੀ ਹੈ ਜੀ ਚੌਤਰਫਾ ਘਿਰੀ ਹੋਈ ਆ ਮੋਦੀ ਸਰਕਾਰ, ਕਿ ਇਸ ਮੁੱਦੇ ਦੇ ਉੱਤੇ ਉਹ ਕਹਿਣ ਤਾਂ ਕੀ ਕਹਿਣ, ਉਹ ਇੰਨੀ ਗੱਲ ਵੀ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਆਗੂ ਨੇ ਜਿਹੜਾ ਜੀ ਕਹਿ ਦਿੱਤਾ ਹੁਣ ਅਸੀਂ ਕੀ ਕਰੀਏ, ਕਿਉਂਕਿ ਉਹ ਪਹਿਲਾਂ ਹੀ ਬਚਾਓ ਦੀ ਸਥਿਤੀ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੇ ਨੇ। ਹੋ ਸਕਦਾ ਕੋਈ 2-4 ਮਹੀਨਿਆਂ ਬਾਅਦ ਕਿਸੇ ਰੇਡੀਓ ਦੇ ਉੱਤੇ ਮਨ ਕੀ ਬਾਤ ਦੇ ਵਿੱਚ ਇਸ ਮੁੱਦੇ ਤੇ ਗੱਲ ਹੋ ਜੇ। ਜੀ 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 ਅੱਗੇ ਵੱਧਦੇ ਹਾਂ। ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ, ਖਾਸ ਕਰਕੇ ਜਦੋਂ ਦੋ ਵਿਧਾਇਕ ਅਕਾਲੀ ਦਲ ਨੇ ਸਸਪੈਂਡ ਕੀਤੇ ਤੇ ਉਧਰ ਭਾਜਪਾ 'ਚ ਉਹਨਾਂ ਨੇ ਅਸਤੀਫਾ ਆਇਆ। ਇਹ ਕਨਸੂਆਂ ਜਿਹੜੀਆਂ ਚੱਲਦੀਆਂ ਤਾਂ ਦੇਰ ਦੀਆਂ ਪਈਆਂ ਨੇ ਕਿ ਜੇ ਉਹਨਾਂ ਨੂੰ ਜ਼ਿਮਨੀ ਚੋਣਾਂ ਤੋਂ ਡਰ ਨਾ ਲੱਗਦਾ ਹੋਵੇ ਤੇ ਉਹ ਜਿਹੜੇ ਆ ਜੀ ਅਸਤੀਫਾ ਦੇ ਕੇ ਸਰਕਾਰ ਤੋਂ ਬਾਹਰ ਆ ਸਕਦੇ ਆ, ਜਾਂ ਫਿਰ ਜਿਹੜੀ ਵਿਰੋਧੀ ਧਿਰ ਹੈ ਕਾਂਗਰਸ, ਉਹਦੇ ਵਿੱਚ ਵੀ ਕੋਈ ਅੱਧੀ ਕੁ ਦਰਜਨ ਦੇ ਕਰੀਬ ਜਿਹੜੇ ਵਿਧਾਇਕ ਆ ਉਹ ਦੱਸੀਦੇ ਆ ਜਿਹੜੇ ਅਸਤੀਫਾ ਦੇਣ ਦੇ ਚੱਕਰਾਂ ਦੇ ਵਿੱਚ ਫਿਰਦੇ ਆ, ਪਰ ਉਹ ਇਸ ਗੱਲੋਂ ਡਰਦੇ ਆ ਕਿ ਗ੍ਰਾਂਟਾਂ ਦਾ ਮੀਂਹ ਵਰਾ ਕੇ ਉੱਥੇ ਜ਼ਿਮਨੀ ਚੋਣ ਕਰਵਾ ਕੇ ਉਹਨਾਂ ਦਾ ਪੱਤਾ ਹੀ ਸਾਫ਼ ਜਿਹੜਾ ਉਹ ਨਾ ਕਰ ਦਿੱਤਾ ਜਾਵੇ। ਅਸਲ ਦੇ ਵਿੱਚ ਇਹ ਪੱਤਾ ਸਾਫ਼ ਹੋਣ ਦੇ ਡਰੋਂ ਹੀ ਜਿਹੜਾ ਜੀ ਉਹ ਭੱਜੇ ਫਿਰਦੇ ਨੇ। 'ਅਕਾਲੀ ਦਲ ਵੀ ਕਹਿੰਦਾ ਕਿ ਅਸੀਂ ਚਿਹਰੇ ਬਦਲਨੇ ਆ, ਕਾਂਗਰਸ ਉਹਦੇ ਵਿੱਚ ਵੀ 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਬੈਠੇ ਨੇ। 'ਅਕਾਲੀ ਦਲ ਦੇ ਕਈ ਵਿਧਾਇਕ ਅਸਤੀਫਾ
ਕਾਂਗਰਸ ਵਾਲੇ ਕਹਿੰਦੇ ਆ ਨਵੇਂ ਚਿਹਰਿਆਂ ਨੂੰ ਜਿਹੜੀਆਂ ਜੀ ਅਸੀਂ 30-35 ਦੇ ਕਰੀਬ ਜਿਹੜੀਆਂ ਦੀ ਉਹ ਟਿਕਟਾਂ ਦੇਣੀਆਂ ਨੇ। ਹੁਣ ਇਹ 30-35 ਕਾਂਗਰਸ ਦੀਆਂ ਕਿਹੜੀਆਂ ਹੋਣਗੀਆਂ ਤੇ 30-32 ਬਦਲੇ ਹੋਏ ਚਿਹਰੇ ਅਕਾਲੀ ਦਲ ਦੇ ਕਿਹੜੇ ਹੋਣਗੇ, ਇਹਨੂੰ ਲੈ ਕੇ ਜਿਹੜੀ ਹੈ ਨਾ ਜੀ ਇਹ ਖਲਬਲੀ ਮਚੀ ਹੋਈ ਆ ਨੇਤਾਵਾਂ ਦੇ ਵਿੱਚ। ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਭਵਿੱਖ ਦਾ ਜਿਹੜਾ ਜੀ ਸਿਆਸੀ ਭਵਿੱਖ ਦਾ ਉਹ ਅੰਤ ਹੋਣ ਵਾਲਾ, ਇਸ ਕਰਕੇ ਉਹ ਹੱਥ ਪੈਰ ਮਾਰਦੇ ਫਿਰਦੇ ਨੇ, ਕਦੀ ਕਿਤੇ ਫੋਨ ਕਰਦੇ ਨੇ, ਕਦੀ ਕਿਤੇ ਫੋਨ ਜਿਹੜਾ ਦੀ ਘੁਮਾਉਂਦੇ ਨੇ ਵੀ ਇੱਧਰ ਜੁਗਾੜ ਲਾ ਕੇ ਵੇਖੋ, ਜੇ ਇੱਧਰ ਗੱਲ ਬਣ ਜੇ ਤੇ ਅਸੀਂ ਛੱਡ ਕੇ ਆਉਣ ਨੂੰ ਤਿਆਰ ਆ। ਹੁਣ ਇਹ ਗੱਲ ਜਦੋਂ ਸਪਸ਼ਟ ਹੋ ਗਈ ਆ ਕਿ ਸੰਵਿਧਾਨ ਦੇ ਮੁਤਾਬਕ ਜਿੱਥੇ 1 ਸਾਲ ਤੋਂ ਘੱਟ ਦਾ ਸਮਾਂ ਜਿਹੜਾ ਉਹ ਰਹਿ ਜਾਵੇ ਚੋਣਾਂ ਦੇ ਵਿੱਚ, ਉੱਥੇ ਜ਼ਿਮਨੀ ਚੋਣ ਕਰਾਉਣੀ ਕੋਈ ਜ਼ਰੂਰੀ ਨਹੀਂ ਹੁੰਦੀ। ਇਦੋਂ ਬਾਅਦ ਇਹ ਜਿਹੜੀਆਂ ਇਹਨਾਂ ਦੀਆਂ ਕਾਰਵਾਈਆਂ ਨੇ ਜਾਂ ਇਹਨਾਂ ਦੀ ਜਿਹੜੀ ਭੱਜ ਨੱਠ ਹੈ ਉਹਦੇ ਵਿੱਚ ਵਾਧਾ ਜਿਹੜਾ ਦੀ ਹੋ ਸਕਦਾ ਹੈ। ਬਾਕੀ ਕਿਹਾ ਇਹ ਵੀ ਜਾ ਰਿਹਾ ਹੈ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ ਫਿਰ ਤਾਂ ਰੋਜ਼ ਸ਼ਾਮ ਨੂੰ ਲੋਕ ਜਿਹੜਾ ਦੀ ਸਕੋਰ ਪੁੱਛਿਆ ਕਰਨਗੇ ਵੀ ਅੱਜ ਕਿੰਨੀਆਂ ਵਿਕਟਾਂ ਡਿੱਗੀਆਂ। ਜੀ 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 ਬਿਲਕੁਲ। ਯੂਥ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਲੀਡਰਾਂ ਦੇ ਕਾਕਿਆਂ ਦੇ ਝੋਲੀ। ਬਿਲਕੁਲ ਐਕਚੁਅਲੀ ਇਹ ਹੈ ਜੀ ਕਿ ਜਿਹੜਾ ਪੰਜਾਬ ਦੀ ਤਰਾਸਦੀ ਦੇ ਵਿੱਚ ਇੱਕ ਜਿਹੜਾ ਕਾਰਨ ਹੈ ਉਹ ਇਹ ਹੈ ਜਿਹੜਾ ਇੱਥੋਂ ਤੱਕ ਪੰਜਾਬ ਪਹੁੰਚਿਆ ਕਿ ਅਸੀਂ ਨਵੀਂ ਲੀਡਰਸ਼ਿਪ ਜਿਹੜੀ ਹੈ ਨਾ ਜੀ ਉਹਨੂੰ ਪਨਪਣ ਦਾ ਮੌਕਾ ਨਹੀਂ ਦਿੱਤਾ। ਲੋਕ ਤਾਂ ਦੇਣਾ ਚਾਹੁੰਦੇ ਸੀ ਪਰ ਸਿਆਸੀ ਪਾਰਟੀਆਂ ਨੇ ਉਹਦੇ ਉੱਤੇ ਐਸਾ ਕਬਜ਼ਾ ਜਿਹੜਾ ਦੀ ਕਰ ਲਿਆ। 2-3 ਤਰੀਕੇ ਨਾਲ ਹੀ ਲੀਡਰ ਜਿਹੜੇ ਆ ਜੀ ਆਉਂਦੇ ਆ। ਇੱਕ ਤਾਂ ਪੈਸੇ ਦੇ ਜ਼ੋਰ ਵਾਲਾ ਆ ਜਾਂਦਾ, ਜਿਹਨੇ ਕੋਈ ਰੀਅਲ ਸਟੇਟ 'ਚ ਬਣਾਇਆ ਰੁਪਈਆ ਮੋਟਾ, ਉਹ ਫਿਰ ਮੇਅਰ ਵੀ ਬਣ ਕੇ ਬਹਿ ਜਾਂਦਾ ਕਿਉਂਕਿ ਉਹ 800-900 ਕਰੋੜ ਦਾ ਮਾਲਕ ਹੁੰਦਾ। ਦੂਜੇ ਜਿਹੜੇ ਆ ਰਹੇ ਨੇ ਜੀ ਜਿਹੜੇ ਆ ਧਮਕੀਆਂ ਵਾਲੇ ਜਿਹੜੇ ਹੌਲੀ ਹੌਲੀ ਬਣਦੇ ਵੱਡੇ ਗੁੰਡਿਆਂ ਦੇ ਰੂਪ 'ਚ ਉੱਭਰਦੇ ਨੇ, ਫਿਰ ਉਹ ਆ ਜਾਂਦੇ ਨੇ ਸਿਆਸਤ ਦੇ ਵਿੱਚ। ਤੇ ਤੀਜੇ ਆਉਂਦੇ ਨੇ ਜੀ ਜਿਹੜੇ ਚੱਲ ਰਹੀ ਰਵਾਇਤੀ ਲੀਡਰਸ਼ਿਪ ਹੈ ਉਹਨਾਂ ਦੇ ਅੱਗੋਂ ਕਾਕੇ। ਉਹ ਹਰ ਬੰਦਾ ਆਪਣੇ ਫਿਰ ਜਿਹੜਾ ਮੁੰਡੇ ਨੂੰ ਮੂਹਰੇ ਕਰ ਦਿੰਦਾ, ਮੁੰਡਾ ਨਹੀਂ ਤਾਂ ਭਤੀਜੇ ਨੂੰ ਮੂਹਰੇ ਕਰ ਦਿੰਦਾ, ਧੀ ਨੂੰ ਜਿਹੜਾ ਜੀ ਉਹ ਮੂਹਰੇ ਕਰ ਦਿੰਦਾ। ਇਹ ਮੁਲਕ ਦੇ ਵਿੱਚ ਵੀ ਵਰਤਾਰਾ ਚੱਲ ਰਿਹਾ ਹੈ, ਇਹ ਵਰਤਾਰਾ ਪੰਜਾਬ ਦੇ ਵਿੱਚ ਕੁਝ ਲੋੜੋਂ ਵੱਧ ਹੈ। ਅਕਾਲੀ ਦਲ ਨੇ ਯੂਥ ਅਕਾਲੀ ਦਲ ਦੀਆਂ ਜਿਹੜੀਆਂ ਉਹ ਅਹੁਦੇਦਾਰੀਆਂ ਵੰਡੀਆਂ ਨੇ, ਜੇ ਉਹਨਾਂ ਅਹੁਦੇਦਾਰੀਆਂ ਦੇ ਉੱਤੇ ਨਿਗਾਹ ਮਾਰੀਏ ਤੇ ਇੱਕ ਵਾਰੀ ਫੇਰ ਬਹੁਤੇ ਜਿਹੜੇ ਉਹਦੇ ਵਿੱਚ ਯੂਥ ਆਗੂ ਬਣਾਏ ਗਏ ਨੇ, ਉਹ ਚਾਹੇ ਅਮਰਪਾਲ ਸਿੰਘ ਬੋਨੀ ਹੋਣ, ਰਵੀ ਕਿਰਨ ਸਿੰਘ ਕਾਹਲੋਂ ਹੋਣ, ਮਨਜੀਤ ਸਿੰਘ ਮੰਨਾ ਹੋਣ, ਇੰਦਰ ਇਕਬਾਲ ਅਟਵਾਲ ਹੋਣ, ਇਹ ਸਾਰੇ ਉਹ ਨੇ ਜੀ ਜਿਹੜੇ ਜਿਨ੍ਹਾਂ ਦੇ ਪਿਓ ਜਿਹੜੇ ਨੇ ਉਹ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਹੋ ਚੁੱਕੇ ਨੇ, ਅੱਜ ਔਖੇ ਹੋ ਕੇ ਤੁਰਦੇ ਨੇ। ਤੇ ਉਹ ਮੁੰਡੇ ਜਿਹੜੇ ਨੇ ਜੀ ਹੁਣ ਗਾਂਹ ਉਹਨਾਂ ਨੇ ਕਰ ਦਿੱਤੇ ਨੇ। ਸਾਰੀਆਂ ਪਾਰਟੀਆਂ 'ਚ ਚੱਲਦਾ। ਕਾਂਗਰਸ ਦੇ ਵਿੱਚ ਬਹੁਤ ਚਰਚਿਤ ਰਹੇ ਭਰਤਿੰਦਰ ਸਿੰਘ ਚਾਹਲ ਹੋਰੀ ਕਹਿ ਕੇ ਅਖਬਾਰਾਂ ਦੇ ਵਿੱਚ ਆਪਣੇ ਮੁੰਡੇ ਦੇ ਜਿਹੜੀਆਂ ਖੇਸੀਆਂ ਵੰਡਦਿਆਂ ਦੀਆਂ ਫੋਟੋਆਂ ਉਹ ਲਵਾਉਂਦੇ ਫਿਰਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਇਹਨੂੰ ਹੀ ਪ੍ਰਮੋਟ ਕਰ ਲਿਆ ਜਾਵੇ। ਇਹ ਜਿਹੜਾ ਵਰਤਾਰਾ ਹੈ ਨਾ ਜੀ, ਇਹ ਪੰਜਾਬ ਸਮੱਸਿਆ ਦਾ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਮੰਦਭਾਗਾ ਪੱਖ ਹੈ। ਅੱਜ ਵੀ ਅਸੀਂ ਰਵਾਇਤੀ ਲੀਡਰਾਂ ਵੱਲ ਨੂੰ ਜਿਹੜਾ ਜੀ ਉਹ ਝਾਕ ਰਹੇ ਹਾਂ, ਇਸ ਗੱਲ ਨੂੰ ਛੱਡ ਕੇ ਕਿ ਨਵੀਂ ਲੀਡਰਸ਼ਿਪ ਨਵੀਂ ਜਨਰੇਸ਼ਨ ਜਿਹੜੀ ਆ ਜੀ ਉਹਦੇ ਵਿੱਚੋਂ ਕਿਉਂ ਨਾ ਲੱਭੀ ਜਾਵੇ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਵੀ ਨਵਜੋਤ ਸਿੱਧੂ ਹੁਣਾਂ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਫੂਕ ਕੇ ਕਦਮ ਰੱਖ ਰਹੀ ਆ। ਪਹਿਲਾਂ ਤਾਂ ਬੜੇ ਤੇਜ਼ੀ ਜਿਹੜੀ ਆ ਜੀ ਉਹ ਦਿਖਾਈ ਸੀ ਆਮ ਆਦਮੀ ਪਾਰਟੀ ਨੇ, ਸਵਾਗਤ ਵੀ ਜਿਹੜਾ ਜੀ ਉਹ ਚਾਰ ਚਫੇਰੇ ਤੋਂ ਜਿਹੜਾ ਹੋਣਾ ਸ਼ੁਰੂ ਹੋ ਗਿਆ। ਕੱਲ ਦਾ ਕੰਮ ਕੁਝ ਜਿਹੜਾ ਜੀ ਉਹ ਠੰਡਾ ਪੈ ਗਿਆ। ਇਹ ਕਿਹਾ ਗਿਆ ਜੀ ਕਿ ਅਜੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ। ਕਨਸੂਆਂ ਤਾਂ ਇਹ ਆ ਰਹੀਆਂ ਨੇ ਕਿ ਕੱਲ ਜਿਹੜੀ ਅਹਿਮ ਮੀਟਿੰਗ ਹੋਈ ਹੈ, ਜਿਹੜੀ ਇੱਕ ਤਾਂ 3 ਮੈਂਬਰੀ ਕਮੇਟੀ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਨੇ ਜੀ ਕਿ ਜੇ ਕਿਸੇ ਦੂਸਰੀ ਪਾਰਟੀ ਦੇ ਵਿੱਚੋਂ ਨੇਤਾ ਆਉਣਾ ਤੇ ਉਹਦੇ ਸੰਬੰਧੀ ਉਹ ਫੈਸਲਾ ਕਮੇਟੀ ਲਊਗੀ। ਉਸ ਕਮੇਟੀ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਹਾਈ ਕਮਾਂਡ ਆ, ਜਿਹੜੀ ਉੱਪਰਲੀ ਲੀਡਰਸ਼ਿਪ ਹੈ, ਉਹਦਾ ਵੀ ਇੰਟਰਸਟ ਜਿਹੜਾ ਜੀ ਡਾਇਰੈਕਟ ਜਿਹੜਾ ਉਹ ਦਿਸਿਆ ਤਾਂ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਦੀ ਗਲਤ ਫੈਸਲਾ ਨਾ ਹੋ ਜਾਵੇ, ਕਿਉਂਕਿ ਫੂਕ ਕੇ ਕਦਮ ਜਿਹੜੇ ਆ ਜੀ ਉਹ ਆਮ ਆਦਮੀ ਪਾਰਟੀ ਰੱਖ ਰਹੀ ਹੈ। ਇੱਕ ਤਾਂ ਇਹ ਆ ਜੀ ਕਿ ਜਿਹੜਾ ਠੰਡੇ ਬਸਤੇ ਦੇ ਵਿੱਚ ਪਾਇਆ ਜਿਹੜਾ ਮੁੱਦਾ ਸੀਗਾ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ, ਉਹਨੂੰ ਫੇਰ ਹੁਣ ਜਿਹੜਾ ਜੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਇੱਕ ਸੜਕ ਦੇ ਉੱਤੇ ਹੋਇਆ ਜਿਹੜਾ ਖੈਬਰ ਆਪਣਾ ਸੀਗਾ ਜਿਹਦੇ ਵਿੱਚ ਇੱਕ ਬੰਦੇ ਦੀ ਜਾਨ ਚਲੇ ਗਈ ਸੀ, ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਪਿਆ ਸੁਣਵਾਈ ਅਧੀਨ ਹੈ। ਕਦੋਂ ਸੁਣਵਾਈ ਹੁੰਦੀ ਹੈ ਕੁਛ ਨਹੀਂ ਪਤਾ। ਹਾਈ ਕੋਰਟ ਨੇ ਉਹਨਾਂ ਨੂੰ ਬਰੀ ਕਰਤਾ ਸੀਗਾ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ।
ਉਹ ਮਾਮਲਾ ਹੁਣ ਜਿਹੜੀਆਂ ਵੱਡੀਆਂ ਅਖਬਾਰਾਂ ਨੇ ਖਾਸ ਤੌਰ ਤੇ ਅੰਗਰੇਜ਼ੀ ਦੀਆਂ ਉਹਨਾਂ ਤੋਂ ਕਢਵਾਉਣ ਦੇ ਜਿਹੜੇ ਆ ਜੀ ਉਹ ਯਤਨ ਕੀਤੇ ਜਾ ਰਹੇ ਨੇ, ਕਿਉਂਕਿ ਉਹ ਪਟਿਆਲੇ ਦਾ ਹੀ ਪਰਿਵਾਰ ਹੈ। ਕੱਲ ਵੀ ਪੱਤਰਕਾਰ ਭਾਈਚਾਰਾ ਵਾਹਵਾ ਭੱਜ ਨੱਠ ਜੀ ਜਿਹੜੀ ਕਰਦਾ ਰਿਹਾ ਉਸ ਪਰਿਵਾਰ ਨਾਲ ਗੱਲ ਕਰਨ ਦੀ। ਪਰਿਵਾਰ ਕਹਿੰਦਾ ਅਸੀਂ ਕਿਸੇ ਪੱਤਰਕਾਰ ਨੂੰ ਨਹੀਂ ਮਿਲਣਾ, ਸਾਡੇ ਘਰੇ ਨਾ ਆਉਣਾ, ਨਹੀਂ ਤਾਂ ਫਿਰ ਅੰਦਰੋਂ ਗਾਲਾਂ ਕੱਢਾਂਗੇ। ਉਹ ਜਿਹੜੇ ਆ ਜੀ ਮਿਲਣਾ ਨਹੀਂ ਚਾਹੁੰਦੇ, ਇਹ ਮੁੱਦਾ ਜਿਹੜਾ ਜੀ ਬਾਹਰ ਕੱਢਣਾ ਚਾਹੁੰਦੇ ਨੇ। ਦੂਜਾ ਜਿਹੜਾ ਇਹਦਾ ਪੱਖ ਇਹ ਆ ਕਿ ਇਹ ਗੱਲ ਵੀ ਜਿਹੜੀ ਉਹ ਚੱਲੀ ਜਾਂਦੀ ਆ ਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੀ ਕਿਤੇ ਕੈਲਕੂਲੇਟਡ ਗੇਮ ਤਾਂ ਨਹੀਂ ਜੀ, ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਜਿਹੜੀ ਵੱਡੀ ਲੀਡਰਸ਼ਿਪ ਹੈ, ਹਾਈ ਕਮਾਂਡ ਹੈ, ਉਹਨੇ ਕੋਈ ਬਹੁਤੀ ਬੰਬਾਰਮੈਂਟ ਅਜੇ ਤੱਕ ਨਵਜੋਤ ਸਿੰਘ ਸਿੱਧੂ ਤੇ ਨਹੀਂ ਕੀਤੀ। ਖਾਸ ਤੌਰ ਤੇ ਹਾਈ ਕਮਾਂਡ ਤੋਂ ਉੱਪਰ ਜਿਹੜੀ ਹਾਈ ਕਮਾਂਡ ਬੈਠੀ ਆ RSS, ਉਹ ਵੀ ਚੁੱਪਚਾਨ ਹੈ ਇਸ ਮੁੱਦੇ ਦੇ ਉੱਤੇ। ਜੇ ਉਹ ਨਹੀਂ ਬੋਲ ਰਹੀ ਤੇ ਇਹਦਾ ਮਤਲਬ ਇਹ ਆ ਕਿ ਹੋ ਸਕਦਾ ਹੈ ਮਦਨ ਮੋਹਨ ਮਿੱਤਲ ਨੂੰ ਜਿਵੇਂ ਬਾਹਰ ਕੱਢਿਆ ਗਿਆ ਅਨੰਦਪੁਰ ਸਾਹਿਬ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਜਿਵੇਂ ਵਿਜੇ ਸਾਂਪਲਾ ਹੋਰਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਜਿੰਨੇ ਆਪਾਂ ਗੱਲ ਕੀਤੀ ਸੀ ਚਿੱਤਰ ਨਿਕਾਲੇ ਦੀ, ਚਿੱਤਰ ਨਿਕਾਲਾ ਜਿਹੜਾ ਦੀ ਉਹ ਭਾਰਤੀ ਜਨਤਾ ਪਾਰਟੀ ਨੂੰ ਹੋਰਡਿੰਗਸ ਦੇ ਵਿੱਚ ਜਾਂ ਜਿਹੜੀਆਂ TV ਤੇ ਚੱਲਦੀਆਂ ਐਡਾਂ ਦੇ ਵਿੱਚ ਜਿਹੜਾ ਉਹ ਦੇ ਦਿੱਤਾ ਗਿਆ ਵੀ ਇਹ ਕਿਤੇ ਉਸ ਪਾਸੇ ਵੱਲ ਨੂੰ ਗੱਲ ਤਾਂ ਨਹੀਂ ਵੱਧ ਰਹੀ। ਭਾਰਤੀ ਜਨਤਾ ਪਾਰਟੀ ਆਪਣਾ ਪੱਤਾ ਜਿਹੜਾ ਜੀ ਉਹ ਖੇਡੂਗੀ ਹੁਣ ਜਲਦੀ ਕਿ ਅਸੀਂ ਤਾਂ ਜੀ ਅਕਾਲੀਆਂ ਨਾਲੋਂ ਵੱਖ ਹੋ ਰਹੇ ਹਾਂ, ਅਸੀਂ ਵੱਖਰੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਦੀ ਲੜਾਂਗੇ। ਉਹ ਇਸ ਤਰੀਕੇ ਦੇ ਨਾਲ ਮੈਂ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਣਾ 2 ਦਿਨ ਪਹਿਲਾਂ, ਕਿ ਇਹ ਵੀ ਹੋ ਸਕਦਾ ਹੈ ਕਿ ਉਹ 19 ਦੇ ਉੱਤੇ ਨਿਗਾਹ ਰੱਖ ਰਹੇ ਨੇ। ਉਹਨਾਂ ਨੂੰ ਪਤਾ 17 'ਚ ਸਾਨੂੰ ਕੁਝ ਲੱਭਣਾ ਨੀਗਾ, ਪਰ ਜੇ ਅਸੀਂ ਹੁਣ ਵਾਲਿਆਂ ਦੇ ਨਾਲ 17 'ਚ ਤੁਰੇ ਫਿਰ ਸਾਨੂੰ 19 'ਚ ਵੀ ਕੁਝ ਲੱਭਣ ਦੀ ਆਸ ਜਿਹੜੀ ਉਹ ਘੱਟ ਹੈ। ਉਹ ਸੋਚਦੇ ਨੇ ਹੁਣ 17 'ਚ ਨਾ ਵੀ ਕੁਝ ਲੱਭੇ, ਚਲੋ 19 'ਚ ਅਸੀਂ 13 ਸੀਟਾਂ ਦੇ ਉੱਤੇ ਲੜ ਕੇ ਕੁਝ ਗੇਨ ਜਿਹੜਾ ਕਰਾਂਗੇ। ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਹੁਣ ਹੌਲੀ ਹੌਲੀ ਜਿਹੜਾ ਜੀ ਫੂਕ ਫੂਕ ਕੇ ਕਦਮ ਜਿਹੜਾ ਇਸ ਮਸਲੇ ਦੇ ਉੱਤੇ ਰੱਖ ਰਹੀ ਆ। ਹਾਲਾਂਕਿ ਖਬਰਾਂ ਇਹ ਵੀ ਆਈ ਜਾਂਦੀਆਂ ਨੇ ਆਲ ਸੈਟ ਟੂ ਗੋ, ਭਾਵ ਕਿ ਕਿਸੇ ਟਾਈਮ ਵੀ ਅੱਜ ਜਾਂ ਭਲਕੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਆ ਜੀ ਉਹ ਆਪਣੇ ਪੱਤੇ ਖੋਲ ਸਕਦੇ ਨੇ। ਉਹ ਅਸਤੀਫਾ ਦੇ ਕੇ ਬਿਲਕੁਲ ਗਾਇਬ ਨੇ। ਨਵਜੋਤ ਕੌਰ ਸਿੱਧੂ ਦੇ ਬਿਆਨ ਜ਼ਰੂਰ ਆਏ ਨੇ। ਏਡੀ ਵੀ ਕਿਹੜੀ ਗੱਲ ਹੈ ਨਵੀਂ ਵਿਆਹੀ ਦੇ ਘੁੱਟ ਕੱਢਣ ਵਾਲੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਲੁਕਦੇ ਫਿਰਦੇ ਨੇ ਮੀਡੀਆ ਤੋਂ, ਆ ਕੇ ਬੋਲਦੇ ਨੇ ਜੀ ਸਾਹਮਣੇ। ਜੀ ਬਿਲਕੁਲ। ਤੇ ਅੱਗੇ ਆਪਾਂ ਵੱਧਦੇ ਹਾਂ ਵੀ ਪੰਜਾਬ ਦੇ ਗੈਂਗਸਟਰ ਫੌਜ ਦੇ ਠੇਕੇਦਾਰਾਂ ਤੋਂ ਲੈਂਦੇ ਨੇ ਜੀ ਪੈਸੇ। ਉਹ ਤਾਂ ਜਿੱਥੋਂ ਉਹਨਾਂ ਨੂੰ ਮਿਲਣੇ ਨੇ ਉਸ ਜਗ੍ਹਾ ਤੋਂ ਉਹਨਾਂ ਨੇ ਲੈਣੇ ਨੇ, ਕਿਉਂਕਿ ਜਦੋਂ ਗੈਂਗਸਟਰਾਂ ਦੀ ਗੱਲ ਚੱਲਦੀ ਹੈ ਜੀ ਇੱਕ ਗੱਲ ਤਾਂ ਆਉਂਦੀ ਨਾ ਮੂਹਰੇ ਕਿ ਇਹਨਾਂ ਦੇ ਪਿੱਛੇ ਕੌਣ ਆ ਭਾਈ, ਕਿੱਥੋਂ ਇਹ ਇੰਨੇ ਜ਼ਿਆਦਾ ਵੱਡੇ ਹੋ ਗਏ ਕਿ ਇਸ ਵੇਲੇ 56-57 ਗਰੋਹ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਜੀ। ਐਕਚੁਅਲੀ ਹੁਣ ਜਿਹੜੀ ਇੱਕ ਜਿਹੜੀ ਡਿਟੇਲ ਸਾਹਮਣੇ ਆ ਰਹੀ ਆ ਉਹ ਦੱਸਦੀ ਆ ਕਿ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਭਾਰਤੀ ਫੌਜ ਦੇ ਠੇਕੇਦਾਰਾਂ ਤੋਂ ਫਰੌਤੀਆਂ ਜਿਹੜੀਆਂ ਦੀ ਉਹ ਮੰਗ ਰਹੇ ਨੇ। ਠੇਕੇਦਾਰ ਕੌਣ ਜੀ? ਜਿਹੜੇ ਫੌਜ ਨੂੰ ਮਾਲ ਸਪਲਾਈ ਕਰਦੇ ਨੇ, ਜਿਹੜਾ ਜਿੰਨਾ ਕੁਝ ਵੀ ਹੈ, ਕਿਉਂਕਿ ਇਹ ਬਹੁਤ ਵੱਡਾ ਗਰੋਹ ਆ ਆਪਣੇ ਆਪ ਜਿਹੜਾ ਠੇਕੇਦਾਰਾਂ ਦਾ, ਜਿਹੜਾ ਪੈਸਾ ਜਿਹੜਾ ਜੀ ਬਹੁਤ ਮੋਟਾ ਕਮਾਉਂਦਾ। ਤਾਂ ਇਹਨਾਂ ਨੇ ਗੈਂਗਸਟਰਾਂ ਨੂੰ ਇਹ ਲੱਗਦਾ ਕਿ ਇਹਨਾਂ ਤੋਂ ਪੈਸਾ ਜਿਹੜਾ ਜੀ ਉਹ ਸੌਖਾ ਮਿਲ ਸਕਦਾ। ਜਿਹੜਾ ਹੋਮ ਮਿਨਿਸਟਰੀ ਆ ਸੈਂਟਰ ਦੀ, ਉਹਦੇ ਜਿਹੜੀ ਡਿਟੇਲ ਆ ਉਹ ਇਹ ਦੱਸਦੀ ਹੈ ਕਿ ਪੰਜਾਬ ਪੁਲਿਸ ਨੂੰ ਭਾਰਤੀ ਫੌਜ ਦੀ ਇੱਕ ਚਿੱਠੀ ਮਿਲੀ ਹੈ ਜਿਹਦੇ ਵਿੱਚ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਜਿਹੜੀ MES ਹੈ ਉਹਦੇ ਠੇਕੇਦਾਰਾਂ ਤੋਂ ਫਰੌਤੀ ਮੰਗਣ ਦੇ ਮਾਮਲੇ ਨੂੰ ਉਠਾਇਆ ਗਿਆ। ਗੈਂਗਸਟਰਾਂ ਦੇ ਵੱਲੋਂ ਇਹਨਾਂ ਦੇ ਇਹ ਠੇਕੇਦਾਰਾਂ ਤੋਂ ਫਰੌਤੀ ਜਿਹੜੀ ਆ ਮੰਗੀ ਜਾ ਰਹੀ ਆ। ਇਹਨਾਂ ਠੇਕੇਦਾਰਾਂ ਨੇ ਇਹ ਮਾਮਲਾ ਭਾਰਤੀ ਫੌਜ ਦੇ ਧਿਆਨ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਸੀਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਹ ਸਪਸ਼ਟ ਕੀਤਾ ਜੀ ਕਿ ਸਰਹੱਦੀ ਖਿੱਤਿਆਂ ਵਿੱਚ ਕੰਮ ਕਰਦੇ ਗੈਂਗਸਟਰ ਕਿਸੇ ਵੀ ਤਰ੍ਹਾਂ ਦੇਸ਼ ਦੀ ਕੌਮੀ ਸੁਰੱਖਿਆ ਲਈ ਖਤਰਾ ਨਹੀਂ ਗੇ, ਪਰ ਇਹ ਜਿਹੜੇ ਆ ਜੀ ਫਰੌਤੀਆਂ ਜ਼ਰੂਰ ਮੰਗ ਰਹੇ ਆ। ਇਹ ਆਪਣੇ ਆਪ ਦੇ ਵਿੱਚ ਜਿਹੜੀ ਲਾਈਨ ਹੈ ਨਾ ਇਹ ਬੜੀ ਅਜੀਬੋ ਗਰੀਬ ਆ ਕਿ ਦੇਸ਼ ਦੀ ਸੁਰੱਖਿਆ ਦੇ ਵਾਸਤੇ ਖਤਰਾ ਨਹੀਂ ਗੇ। ਜਿਹੜਾ ਗੈਂਗਸਟਰ ਆ ਜਿਹਦੇ ਹੱਥ ਦੇ ਵਿੱਚ ਹਥਿਆਰ ਹੈ, ਜਿਹਦੇ ਥੱਲੇ ਇੱਕ ਵੱਡੀ ਜਿਹੜੀ ਗੱਡੀ ਆ, ਉਹਨੂੰ ਪੁੱਛਣ ਨੂੰ ਕੋਈ ਤਿਆਰ ਨਹੀਂਗਾ ਜੇ ਅੱਜ ਖਤਰਾ ਨਹੀਂ ਤੇ ਕੱਲ ਨੂੰ ਬਣ ਜੂ। ਕੀ ਦੇਸ਼ ਦੀ ਸੁਰੱਖਿਆ ਦੇ ਵਾਸਤੇ ਖਤਰਾ ਹੋਣਾ ਹੀ ਖਤਰਾ ਆ ਜਾਂ ਆਮ ਲੋਕਾਂ ਦੇ ਵਾਸਤੇ ਖਤਰਾ ਹੋਣਾ ਵੀ ਕੋਈ ਖਤਰਾ ਜੀ? ਤੇ ਅੱਗੇ ਵੱਧ ਬੈਂਸ ਭਰਾਵਾਂ ਵੱਲੋਂ ਨਵੀਂ ਪਾਰਟੀ ਇਨਸਾਫ ਜਿਹੜੀ ਪਾਰਟੀ ਬਣਾਉਣ ਦਾ ਐਲਾਨ। ਐਕਚੁਅਲੀ ਜੀ ਪਿਛਲੇ ਥੋੜੇ ਜਿਹੇ ਸਮੇਂ ਤੋਂ ਬੈਂਸ ਭਰਾ ਜਿਹੜੇ ਨੇ ਉਹ ਠੰਡੇ ਪਏ ਹੋਏ ਨੇ। ਪਹਿਲਾਂ ਤਾਂ ਉਹਨਾਂ ਨੇ ਵਾਹਵਾ ਜਿਹੜਾ ਜੀ ਇਹ ਮਸਲਾ ਉਭਾਰਿਆ ਸੀਗਾ, ਚੈਨਲ ਬੰਦ ਹੋਣ ਵਾਲਾ ਵੀ, ਕਿਉਂਕਿ ਉਹ ਚੈਨਲ ਦੇ ਬਾਰੇ ਦੇ ਵਿੱਚ ਕਈ ਕੁਝ ਜਿਹੜਾ ਜੀ ਉਹ ਚੱਲੀ ਜਾਂਦਾ ਕਿ ਇਹ ਤਾਂ ਸਾਰਾ ਕੁਝ ਜਾਣ ਬੁੱਝ ਕੇ ਜਿਹੜਾ ਕੀਤਾ ਗਿਆ ਸੀਗਾ ਕਿ ਉਹਨੂੰ ਉਭਾਰਿਆ ਜਾਵੇ, ਕਿਉਂਕਿ
ਬਾਬੇ ਵਾਲੇ ਚੈਨਲ ਤੇ ਹੁਣ ਵਿਸ਼ਵਾਸ ਕੋਈ ਨਹੀਂ ਕਰਦਾ। ਤੋ ਇਸ ਕਰਕੇ ਜਿਹੜਾ ਜੀ ਹੋਰ ਕੋਈ ਚੈਨਲ ਉਭਾਰ ਕੇ ਉੱਥੇ ਖਬਰਾਂ ਲਵਾਈਆਂ ਜਾਣ, ਉਸ ਕਰਕੇ ਜਿਹੜਾ ਜੀ ਇਨਸਾਫ ਜਿਹੜੀ ਟੀਮ ਇਨਸਾਫ ਆ ਉਹ ਚੁੱਪ ਸੀਗੀ। ਹੁਣ ਉਹਨਾਂ ਨੇ ਫੇਰ ਜਿਹੜਾ ਜੀ ਦੁਬਾਰਾ ਕੁਝ ਸਰਗਰਮੀ ਵਿਖਾਈ ਆ। ਦੋਵੇਂ ਭਰਾਵਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਜਿਹੜੀ ਟੀਮ ਇਨਸਾਫ ਹੈ ਉਹ ਇਨਸਾਫ ਪਾਰਟੀ ਬਣੂਗੀ। ਉਹਨਾਂ ਨੇ ਕਿਹਾ ਕਿ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਕਰਵਾਈ ਗਈ ਆ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਕਿਸਮ ਦੇ ਨਾਲ ਇਹ ਜਿਹੜੀ ਹੈ ਜੀ ਗੱਲ ਹੈ ਕਿ ਹਾਲ ਦੀ ਘੜੀ ਉਹ ਆਪਣੇ ਉਹ ਪੱਤੇ ਖੋਲਣ ਨੂੰ ਤਿਆਰ ਨੇਗੇ ਕਿ ਕੀ ਉਹ ਕਿਸੇ ਪਾਰਟੀ ਦੇ ਨਾਲ ਸਮਝੌਤਾ ਜਿਹੜਾ ਕਰਨਗੇ ਜਾਂ ਫਿਰ ਏਕਲਾ ਚੱਲੋ ਦੀ ਰਾਜਨੀਤੀ ਜਿਹੜੀ ਹੈ ਜੀ ਉਹਦੇ ਉੱਤੇ ਕੰਮ ਕਰਨਗੇ। ਇਹ ਵੀ ਕੁਝ ਖਬਰਾਂ ਜਿਹੜੀਆਂ ਚੱਲਦੀਆਂ ਸਨ ਕਿ ਟੀਮ ਇਨਸਾਫ ਜਾਂ ਜਿਹੜੀ ਟੀਮ ਇਨਸਾਫ ਪਾਰਟੀ ਬਣਾਉਣ ਤੋਂ ਪਹਿਲਾਂ ਉਹ ਸਮੁੱਚੇ ਪੰਜਾਬ ਦਾ ਗੇੜਾ ਦੇਣਾ ਚਾਹੁੰਦੇ ਨੇ। ਸ਼ਾਇਦ ਬੈਂਸ ਭਰਾ ਵੇਖਣਾ ਚਾਹੁੰਦੇ ਨੇ ਕਿ ਜਿਹੜੀਆਂ ਲੁਧਿਆਣੇ ਦੀਆਂ 4-5 ਸੀਟਾਂ ਨੇ ਉਹਨਾਂ ਤੋਂ ਬਿਨਾਂ ਉਹਨਾਂ ਦਾ ਪੰਜਾਬ ਦੀ ਕਿਸੇ ਹੋਰ ਸੀਟ ਦੇ ਉੱਤੇ ਕੋਈ ਆਧਾਰ ਹੈਗਾ ਜਾਂ ਲੁਧਿਆਣੇ ਤੱਕ ਹੀ ਸੀਮਤ ਹੈ। ਇਸ ਕਰਕੇ ਉਹ ਨਬਜ਼ ਜਿਹੜੀ ਹੈ ਜੀ ਉਹ ਟੋਹਣੀ ਚਾਹੁੰਦੇ ਨੇ। ਉਸ ਤੋਂ ਬਾਅਦ ਕੋਈ ਫੈਸਲਾ ਜਿਹੜਾ ਜੀ ਉਹ ਲੈਣਗੇ ਕਿ ਉਹਨਾਂ ਨੇ ਇਕੱਲੇ ਚੱਲਣਾ, ਕਿਸੇ ਪਾਰਟੀ ਦੇ ਨਾਲ ਰਲ ਜਾਣਾ। ਪਰ ਉਹਨਾਂ ਨੇ ਇਹ ਐਲਾਨ ਜ਼ਰੂਰ ਕਰਤਾ ਹੈ ਕਿ ਅਸੀਂ ਇਨਸਾਫ ਪਾਰਟੀ ਜਿਹੜੀ ਹੈ ਜੀ ਉਹ ਬਣਾ ਰਹੇ ਹਾਂ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਝ ਟੀਮ ਇਨਸਾਫ ਦੇ ਮੈਂਬਰ ਨੇ ਉਹ ਇਹ ਵੀ ਸਮਝਦੇ ਨੇ ਕਿ ਜੇ 17 ਦੇ ਵਿੱਚ ਨਾ ਕੁਝ ਲੱਭਾ ਤੇ ਫਿਰ ਉਦੋਂ ਬਾਅਦ ਜਿਹੜਾ ਜੀ 22 ਵਾਲੇ ਮਸਲੇ ਦੇ ਉੱਤੇ ਧਿਆਨ ਕੇਂਦਰਿਤ ਜਿਹੜਾ ਜੀ ਉਹ ਕਰਾਂਗੇ। ਇਹ ਵੀ ਜਿਹੜਾ ਜੀ ਅਕਸਰ ਚੱਲਦਾ ਐਤਕੀ ਨਹੀਂ ਤਾਂ ਫਿਰ ਅਗਲੀ ਵਾਰੀ ਜਿਹੜਾ ਜੀ ਤੋ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ, ਕਿਉਂਕਿ ਲੰਮੀਆਂ ਬੜੀਆਂ ਜਿਹੜੀਆਂ ਜੀ ਇਹਨਾਂ ਦੀਆਂ ਆਸਰਾਈਆਂ ਜਾਂ ਇਹਨਾਂ ਦੀਆਂ ਕੈਲਕੂਲੇਸ਼ਨਸ ਜਿਹੜੀਆਂ ਜੀ ਸਿਆਸੀ ਲੋਕਾਂ ਦੀਆਂ ਹੁੰਦੀਆਂ ਨੇ। ਦੇਖਦੇ ਹਾਂ ਜੀ ਟੀਮ ਇਨਸਾਫ ਜਿਹੜੀ ਹੈ ਜੀ ਉਹ ਇਨਸਾਫ ਪਾਰਟੀ ਬਣਾ ਕੇ ਕੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਐਕਟਿਵ ਹੁੰਦੇ ਨੇ ਜਾਂ ਉੱਥੇ ਉਹਨਾਂ ਦੇ ਨਾਲ ਲੋਕ ਜਿਹੜੇ ਉਹ ਜੁੜਦੇ ਨੇ। ਇਹ ਵੀ ਹੋ ਸਕਦਾ ਜੀ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਜਿੰਨੀਆਂ ਵੀ ਨੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਜਿਹੜੇ ਜਦੋਂ ਟਿਕਟਾਂ ਦੀ ਵੰਡ ਹੋਊਗੀ ਬਗਾਵਤ ਦੀਆਂ ਸੁਰਾਂ ਤਾਂ ਹਰੇਕ ਜਗ੍ਹਾ ਤੇ ਉੱਭਰਨੀਆਂ ਨੇ। ਬੈਂਸ ਭਰਾਵਾਂ ਦੀ ਜਿਹੜੀ ਨਿਗਾਹ ਦੀ ਉਹਨਾਂ ਬਾਗੀਆਂ ਦੇ ਉੱਤੇ ਵੀ ਕਿਤੇ ਨਾ ਕਿਤੇ ਹੋ ਸਕਦੀ ਹੈ। ਜੀ 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 ਤੇ ਅੱਗੇ ਜਿਹੜੇ ਵੱਧਦੇ ਆ ਸੰਗਤ ਦਰਸ਼ਨਾਂ 'ਚ ਸੰਗਤਾਂ ਤੋਂ ਦੂਰੀ ਹੀ ਬਣਾ ਕੇ ਰੱਖਦੇ ਨੇ। ਐਕਚੁਅਲੀ ਇਹ ਤਾਂ ਰੋਜ਼ ਦਾ ਤਕਰੀਬਨ ਜਿਹੜਾ ਜੀ ਉਹ ਵਰਤਾਰਾ ਹੈ। ਉਹ ਕਿਸੇ ਜਗ੍ਹਾ ਦੇ ਉੱਤੇ ਵੀ ਸੰਗਤ ਦਰਸ਼ਨ ਜਿਹੜੇ ਹੋਣ, ਸਭ ਤੋਂ ਪਹਿਲਾਂ ਤਾਂ ਜਿਹੜੀ ਪੁਲਿਸ ਹੈ ਨਾ ਜੀ ਉਹਦੀ ਜਿਹੜੇ ਛਾਨਣੀ ਦੇ ਵਿੱਚੋਂ ਲੰਘਣਾ ਪੈਂਦਾ, ਉਹ ਸਾਰਿਆਂ ਨੂੰ ਪੁੱਛਦੇ ਨੇ ਜਿਹਦੇ ਹੱਥ 'ਚ ਕਾਗਜ਼ ਫੜੇ ਹੁੰਦੇ ਵੀ ਇਹ ਕਾਗਜ਼ ਕਾਹਦੇ ਨੇ। ਜੇ ਉਹਨਾਂ ਦੇ ਖਿਲਾਫ ਜਾਂਦੇ ਨੇ, ਸਰਕਾਰ ਦੇ ਖਿਲਾਫ ਜਾਂਦੇ ਨੇ, ਉਹਨਾਂ ਨੂੰ ਨੇੜੇ ਤੇੜੇ ਜਿਹੜਾ ਜੀ ਉਹ ਫਟਕਣ ਨਹੀਂ ਦਿੱਤਾ ਜਾਂਦਾ। ਕਿਸੇ ਨੇ ਕਾਲੀ ਚੁੰਨੀ ਲਈ ਆ, ਕਾਲੀ ਪੱਗ ਬੰਨੀ ਆ, ਕਾਲੀ ਪੱਟੀ ਜਿਹੜੀ ਹੈ ਜੀ ਬੰਨੀ ਆ, ਉਹਨੂੰ ਪਹਿਲਾਂ ਹੀ ਪਾਸੇ ਕਰ ਦਿੱਤਾ ਜਾਂਦਾ ਵੀ ਭਾਈ ਤੂੰ ਇੱਥੇ ਇਨਵਾਈਟਡ ਨਹੀਂ ਹੈਗਾ। ਥਾਂ ਥਾਂ ਦੇ ਉੱਤੇ ਨਾਅਰੇਬਾਜ਼ੀ ਜਿਹੜੀ ਹੈ ਜੀ ਉਹ ਚੱਲੀ ਜਾਂਦੀ ਆ। ਕੱਲ ਵੀ ਜਿਹੜਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਸੀਗੇ ਸੰਗਤ ਦਰਸ਼ਨ ਕੀਤੇ, ਉੱਥੇ ਜਗ੍ਹਾ ਤੇ ਪੱਤਰਕਾਰ ਵੀ ਜਿਹੜੇ ਜੀ ਉਹ ਔਖੇ ਹੋਏ। ਉਹਨਾਂ ਨੇ ਵੀ ਜਿਹੜਾ ਸੀਗਾ ਜੀ ਨਾਅਰੇਬਾਜ਼ੀ ਕੀਤੀ। ਇਸੇ ਤਰੀਕੇ ਦੇ ਨਾਲ ਇੱਥੇ ਪਟਿਆਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਸੰਗਤ ਦਰਸ਼ਨ ਕਰ ਰਹੇ ਸਨ। ਇੱਥੇ ਵੀ ਜਿਹੜੇ ਕਈ ਲੋਕ ਸੀਗੇ ਉਹਨਾਂ ਨੂੰ ਮੋੜ ਦਿੱਤਾ ਗਿਆ ਇਹ ਕਹਿ ਕੇ ਕਿ ਕੋਈ ਨਹੀਂ, ਥਾਣੇ 'ਚ ਆ ਜਾਣਾ, ਉੱਥੇ ਬਹਿ ਕੇ ਤੁਹਾਡੀ ਸੁਣਵਾਈ ਜਿਹੜੀ ਹੈ ਜੀ ਉਹ ਕਰ ਦੇਵਾਂਗੇ। ਸੰਗਤ ਦਰਸ਼ਨ ਦੇ ਵਿੱਚ ਉਠਾਉਣ ਯੋਗ ਇਹ ਮੁੱਦਾ ਨਹੀਂ ਹੈਗਾ ਕਿਉਂਕਿ ਉਹ ਪੁਲਿਸ ਤੇ ਜਿਹੜਾ ਜੀ ਉਹ ਅਗੇਂਸਟ ਜਾਂਦਾ ਸੀਗਾ। ਸੋ ਇਹ ਕਹਿਣ ਨੂੰ ਵੈਸੇ ਆਈ ਥਿੰਕ ਜਿਹੜਾ ਸਾਡਾ ਧਾਰਮਿਕ ਭਾਈਚਾਰਾ ਹੈ ਉਹਨਾਂ ਨੂੰ ਇਹਦੇ ਉੱਤੇ ਜਿਹੜਾ ਜੀ ਕਿਤੇ ਨਾ ਕਿਤੇ ਖੁਲਾਸਾ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਸੰਗਤ ਤਾਂ ਹੁੰਦੀ ਹੈ ਸੰਗ ਕਰਨਾ, ਸੰਗ ਭਾਵ ਕੇ ਧਾਰਮਿਕ ਜਿਹੜੀ ਪ੍ਰਵਿਰਤੀ ਵਾਲੇ ਲੋਕ ਨੇ ਉਹਨਾਂ ਦਾ ਸੰਗ ਕਰਨਾ, ਇਕੱਠੇ ਹੋ ਕੇ ਉਹਨੂੰ ਸੰਗਤ ਕਹਿੰਦੇ ਸੀਗੇ। ਜਿਹੜੇ ਸਿਆਸੀ ਜਿਹੜੇ ਇਹ ਸਾਰੇ ਪੈਂਤੜੇਬਾਜ਼ੀ ਆ ਉਹ ਸੰਗਤ ਦਰਸ਼ਨ ਉਹਨੂੰ ਜਿਹੜਾ ਜੀ ਉਹ ਨਾਮ ਦੇਣਾ ਇਹ ਕਿੱਥੋਂ ਤੱਕ ਜਿਹੜਾ ਜੀ ਉਹ ਜਾਇਜ਼ ਆ। ਨਾਮ ਰੱਖਣ ਦਾ ਹੱਕ ਕੋਈ ਵੀ ਜਿਹੜਾ ਜੀ ਉਹ ਰੱਖ ਸਕਦਾ ਹੈ, ਪਰ ਇਹਦੇ ਉੱਤੇ ਖੁਲਾਸਾ ਜ਼ਰੂਰ ਜਿਹੜਾ ਜੀ ਕਿਉਂਕਿ ਜਿਹੜੇ ਧਾਰਮਿਕ ਨੇ ਜੇ ਉਹ ਕਰਨਗੇ ਖੁਲਾਸਾ ਤਾਂ ਉਹ ਜ਼ਿਆਦਾ ਬੈਟਰ ਹੋਊਗਾ ਜੀ। ਕਿਤੇ ਨਾ ਕਿਤੇ ਕਰਨਾ ਤਾਂ ਜ਼ਰੂਰ ਚਾਹੀਦਾ ਵੀ ਇਹ ਲਫ਼ਜ਼ ਕਿੱਥੋਂ ਤੱਕ ਸਹੀ ਹੈ ਜੀ। ਜੀ ਅਤੇ ਜੇ ਅੱਗੇ ਵਧੀਏ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਜਿਹੜੇ ਡੀਜ਼ਲ ਗੱਡੀਆਂ ਦੇ ਉੱਤੇ ਰੋਕ ਨੂੰ ਲੈ ਕੇ ਧੜਥੱਲੀ ਮੱਚੀ ਹੋਈ ਹੈ ਜੀ। ਐਕਚੁਅਲੀ ਜੀ ਦੇਖੋ, ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਕੰਮ ਤਾਂ ਉਹ ਬਹੁਤ ਵਧੀਆ ਜਿਹੜਾ ਜੀ ਉਹ ਕਰ ਰਿਹਾ ਹੈ। ਇਸ ਵੇਲੇ ਉਹ ਐਕਟਿਵ ਜਿਹੜਾ ਜੀ ਹੋਇਆ ਦੇਰ ਪਹਿਲਾਂ ਹੋਣਾ ਚਾਹੀਦਾ ਸੀਗਾ ਕਿਉਂਕਿ ਹੁਣ ਤਾਂ ਇਹ ਨਹੀਂ ਕਿਹਾ ਜਾ ਸਕਦਾ ਵੀ ਅਬ ਪਛਤਾਏ ਕਿਆ ਹੋ ਜਬ ਚਿੜੀਆ ਚੁੱਗ ਗਈ ਖੇਤ। ਵਾਕਿਆ ਚਿੜੀਆ ਜਿਹੜੀ ਹੈ ਜੀ ਉਹ ਚੁੱਗ ਗਈ ਖੇਤ ਬਹੁਤਾ ਜਿਹੜਾ
ਕਿਉਂਕਿ ਜਿਹੜਾ ਇਨਵਾਇਰਮੈਂਟ ਜਿਹੜਾ ਦੀ ਉਹਦਾ ਵਿਗਾੜ ਸਭ ਦੇ ਜਿਹੜਾ ਦੀ ਉਹ ਸਾਹਮਣੇ ਆ। ਅਵਲ ਤਾਂ ਮੀਂਹ ਪੈਂਦਾ ਨਹੀਂ, ਪੈਂਦਾ ਤਾਂ ਐਸਾ ਪੈਂਦਾ ਕਿ ਰੋੜ ਕੇ ਲੈ ਜਾਂਦਾ ਸਾਰਾ ਕੁਝ। ਇਹ ਜਿਹੜਾ ਦੀ ਇਨਵਾਇਰਮੈਂਟ ਦੇ ਵਿੱਚ ਮਨੁੱਖ ਦੀ ਜਿਹੜੀ ਬੇਲੋੜੀ ਦਖਲਅੰਦਾਜ਼ੀ ਸਰਕਾਰਾਂ ਦੇ ਵੱਲੋਂ ਬਿਲਕੁਲ ਇਹਦੇ ਉੱਤੇ ਅਵੇਅਰ ਨਾ ਹੋਣਾ, ਤਾਂ ਹੀ ਤਾਂ 9 ਲੱਖ ਰੁੱਖ ਜਿਹੜੇ ਆ ਉਹ 4 ਸਾਲਾਂ 'ਚ ਵੱਢ ਦਿੱਤੇ ਗਏ ਇੱਥੇ ਪੰਜਾਬ ਦੇ ਵਿੱਚੋਂ ਵੀ। ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਡੀਜ਼ਲ ਵਾਲੇ ਵਹੀਕਲ ਦੇ ਉੱਤੇ ਜਿਹੜਾ ਉਹ ਸਖਤ ਹੋਇਆ। ਉਹਨੇ ਇਹ ਕਿਹਾ ਜੀ ਦਿੱਲੀ ਦੇ ਵਿੱਚ ਹੁਣ 15 ਸਾਲ ਪੁਰਾਣੇ ਡੀਜ਼ਲ ਵਹੀਕਲ ਜਿਹੜੇ ਨੇ ਉਹਦੀ ਰਜਿਸਟ੍ਰੇਸ਼ਨ ਰੱਦ ਜਿਹੜੀ ਹੈ ਜੀ ਉਹ ਕੀਤੀ ਜਾਣੀ ਚਾਹੀਦੀ ਆ। ਦਿੱਲੀ NCR ਬਾਹਰ ਚਲਾਉਣ ਲਈ ਵੀ ਜਿਹੜੀ NOC ਆ ਉਹ ਜਾਰੀ ਨਹੀਂ ਕੀਤੀ ਜਾਊਗੀ। 15 ਸਾਲ ਤੋਂ ਘੱਟ ਪੁਰਾਣੇ ਡੀਜ਼ਲ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਲੀ NCR ਤੋਂ ਬਾਹਰ ਜਿਹੜੇ ਚੋਣਵੇਂ ਇਲਾਕਿਆਂ ਦੇ ਵਿੱਚ ਚਲਾਉਣ ਦੇ ਵਾਸਤੇ NOC ਜਿਹੜੀ ਹੈ ਜੀ ਉਹ ਜਾਰੀ ਕੀਤੀ ਜਾਊਗੀ। ਇਹਨਾਂ ਇਲਾਕਿਆਂ ਦੇ ਬਾਰੇ ਦੇ ਵਿੱਚ ਫੈਸਲਾ ਜਿਹੜਾ ਜੀ ਉਹ ਸੂਬਿਆਂ ਦੇ ਵੱਲੋਂ ਕੀਤਾ ਜਾਊਗਾ। ਔਰ ਜਿਹੜਾ ਜੀ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨੇ ਦਿੱਲੀ ਸਰਕਾਰ ਨੂੰ 10 ਸਾਲ ਤੋਂ ਪੁਰਾਣੇ ਡੀਜ਼ਲ ਵਹੀਕਲ ਜਿਹੜੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਹੁਕਮ ਦਿੱਤੇ ਸੀਗੇ। ਜਿਹੜੀਆਂ ਡੀਜ਼ਲ ਵਹੀਕਲ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਇਸ ਵੇਲੇ ਉਹਨਾਂ ਦੇ ਵਿੱਚ ਬਹੁਤ ਵੱਡੀ ਤਰਥੱਲੀ ਜਿਹੜੀ ਆ ਜੀ ਇਹਨੂੰ ਲੈ ਕੇ ਮਚੀ ਹੋਈ ਆ। ਚਲੋ ਉਹ ਵਹੀਕਲ ਬਣਾਉਣ ਵਾਲੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਤਾਂ ਡਾਢਾ ਨੋਟ ਕਮਾਇਆ, ਉਹਨਾਂ ਨੂੰ ਤਾਂ ਬਹੁਤਾ ਕੋਈ ਫਰਕ ਨਹੀਂ। ਜਿਹੜੇ ਲੋਕ ਕਿਰਾਏ ਭਾੜੇ ਦਾ ਕੰਮ ਕਰਦੇ ਨੇ ਉਹਨਾਂ ਵਹੀਕਲ ਦੇ ਉੱਤੇ ਜਿਹੜੀ ਹੈ ਜੀ ਪਾਬੰਦੀ ਇੱਕਦਮ, ਕਿਉਂਕਿ ਇਹਦਾ ਕੋਈ ਨਾ ਕੋਈ ਤੋੜ ਜਿਹੜਾ ਉਹ ਜ਼ਰੂਰ ਚਾਹੀਦਾ। ਇਹਦੇ ਉੱਤੇ ਸਟ੍ਰਿਕਟ ਹੋ ਜਾਓ। ਵਿਦੇਸ਼ਾਂ ਦੇ ਵਿੱਚ ਜਿਹੜੇ ਆ ਜੀ ਉਹਨਾਂ ਦੀ ਤਰਜ਼ ਦੇ ਉੱਤੇ ਕਿ ਜਿਹੜੇ ਪੁਰਾਣੇ ਵਹੀਕਲ ਨੇ ਉਹਨਾਂ ਦੇ ਸਰਟੀਫਿਕੇਟ ਜਾਰੀ ਕਰਨ ਦੇ ਵਾਸਤੇ ਸਟ੍ਰਿਕਟ ਜਿਹੜਾ ਹੋ ਜਾਓ, ਕਿਉਂਕਿ ਜੇ ਵਹੀਕਲ ਉਹਨਾਂ ਨੂੰ ਨਵੇਂ ਲੈਣੇ ਪੈਂਦੇ ਆ ਇਹਦਾ ਅਸਰ ਜਿਹੜਾ ਨਾ ਜੀ ਆਮ ਬੰਦੇ ਦੇ ਉੱਤੇ ਪਊਗਾ। ਆਮ ਬੰਦੇ ਤੇ ਇੱਦਾਂ ਪਊਗਾ ਜੀ ਜੇ ਨਵੇਂ ਵਹੀਕਲ ਲੈਂਦੇ ਨੇ ਕਿਰਾਇਆ ਭਾੜਾ ਵਧੂਗਾ, ਕਿਰਾਇਆ ਭਾੜਾ ਵਧੂਗਾ ਤੇ ਖਾਣ ਪੀਣ ਵਾਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਰੇਟਾਂ ਦੇ ਵਿੱਚ ਵੀ ਜਿਹੜਾ ਜੀ ਉਹ ਉਛਾਲ ਆਊਗਾ, ਉਹ ਮਹਿੰਗਾਈ ਜਿਹੜੀ ਆ ਜੀ ਉਹ ਹੋਰ ਵਧੂਗੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਸ ਫੈਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਿਗਾ, ਇਹ ਸੂਨਰ ਔਰ ਲੇਟਰ ਲੈਣਾ ਹੀ ਪੈਣਾ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਫੈਸਲਾ, ਕਿਉਂਕਿ ਜਿਹੜੇ ਧੂੰਆਂ ਛੱਡਦੇ ਫਿਰਦੇ ਇਹ ਜਿਹੜੇ ਵਹੀਕਲ ਨੇ ਉਹ ਮਾਰ ਰਹੇ ਨੇ ਜਿਹੜੇ ਲੋਕਾਂ ਨੂੰ, ਔਰ ਜਿਹੜਾ ਪੋਲਿਊਸ਼ਨ ਦਾ ਲੈਵਲ ਆ ਉਹ ਨਿਰੰਤਰ ਵੱਧਦਾ ਜਿਹੜਾ ਜੀ ਉਹ ਜਾ ਰਿਹਾ। ਸੋ ਲੈਟਸ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਜਿਹੜਾ ਇਹ ਸਖਤ ਫੈਸਲਾ ਆ ਇਹ ਲਾਗੂ ਕੀਤਾ ਜਾਂਦਾ ਜਾਂ ਨਹੀਂ, ਕਿਉਂਕਿ 10 ਜਾਂ 15 ਸਾਲ ਪੁਰਾਣੇ ਵਹੀਕਲ ਦੇ ਉੱਤੇ ਪਾਬੰਦੀ ਤਾਂ ਲੱਗ ਰਹੀ ਆ। ਹੁਣ ਜਿਨ੍ਹਾਂ ਨੇ ਲਾਉਣੀ ਆ ਉਹ 70, 80, 90 ਵਾਲੇ ਧੂੰਆਂ ਛੱਡਦੇ ਫਿਰਦੇ ਲੀਡਰ ਨੇ ਜੀ। ਅਗਲੀ ਜਿਹੜੀ ਆਪਾਂ ਜੇ ਗੱਲ ਕਰ ਲਈਏ ਵੀ ਜਿਨ੍ਹਾਂ ਨੂੰ ਸਸਪੈਂਡ ਕੀਤਾ ਹੋਇਆ ਹੁਣ ਉਹਨਾਂ ਦਾ ਗੁੱਸਾ ਚਰਨ ਸੀਮਾ ਤੇ ਆਪਾਂ ਦੇਖ ਸਕਦੇ ਹਾਂ। ਬੁਲਾਰੀਆ ਹੁਣਾਂ ਨੇ ਸੁਖਬੀਰ ਬਾਦਲ ਨੂੰ ਦੁਰਯੋਧਨ ਆਖਿਆ। ਪ੍ਰਗਟ ਸਿੰਘ ਹੁਣੀ ਕਹਿੰਦੇ ਮਾਨਸਿਕਤਾ ਦਾ ਦਿਵਾਲਿਆ ਨਿਕਲਿਆ ਪਿਆ ਆ। ਅਕਾਲੀਆਂ ਦਾ ਦਲਾਲਾਂ ਤੇ ਚਮਚਿਆਂ ਦੀ ਪਾਰਟੀ ਬਣ ਰਹੀ ਆ। ਇਹ ਅਕਸਰ ਸਸਪੈਂਡ ਹੋਣ ਤੋਂ ਬਾਅਦ ਦੇ ਵਿੱਚ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ। ਜੇ ਕੈਲਕੂਲੇਸ਼ਨ ਦੀ ਗੱਲ ਕਰੀਏ ਪ੍ਰਗਟ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਤਾਂ ਕਾਫੀ ਜਿਹੜੀ ਹੈ ਜੀ ਉਹ ਇਹ ਗੱਲ ਜਾ ਰਹੀ ਹੈ ਕਿ ਜੇ ਉਹ ਆਮ ਆਦਮੀ ਪਾਰਟੀ ਜਿਵੇਂ ਕਨਸੂਆਂ ਚੱਲ ਰਹੀਆਂ ਨੇ ਉਧਰੋਂ ਆਉਂਦੇ ਨੇ ਤੇ ਉਹਨਾਂ ਦੀ ਸੀਟ ਤਾਂ ਲਗਭਗ ਪੱਕੀ ਕਹੀ ਜਾ ਸਕਦੀ ਆ। ਉਹ ਜਿੱਤਣ ਦੀ ਸਥਿਤੀ ਦੇ ਵਿੱਚ ਵੀ ਹੋ ਸਕਦੇ ਨੇ ਕਿਉਂਕਿ ਪਿੰਡਾਂ ਦਾ ਸਹਿਯੋਗ ਉਹਨਾਂ ਦੇ ਪਿੱਛੇ ਬੜਾ। ਜਿੱਥੋਂ ਤੱਕ ਬੁਲਾਰੀਆ ਦੀ ਗੱਲ ਆ ਸ਼ਾਇਦ ਉਹ ਕੋਈ ਬਹੁਤ ਸਟਰੋਂਗ ਲੀਡਰ ਦੇ ਤੌਰ ਦੇ ਉੱਤੇ ਨਹੀਂ ਹੈਗੇ, ਨਾ ਪ੍ਰਗਟ ਸਿੰਘ ਦੇ ਬਰਾਬਰ ਜਿਹੜਾ ਜੀ ਰੱਖ ਕੇ ਦੇਖਿਆ ਜਾ ਸਕਦਾ। ਇਸੇ ਕਰਕੇ ਮੀਡੀਆ ਨੇ ਪ੍ਰਗਟ ਸਿੰਘ ਦੇ ਬਿਆਨਾਂ ਨੂੰ ਤਾਂ ਅਹਿਮੀਅਤ ਦਿੱਤੀ ਆ, ਬੁਲਾਰੀਏ ਦੇ ਬਿਆਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਆ ਜੀ ਉਹ ਅਹਿਮੀਅਤ ਨਹੀਂ ਦਿੱਤੀ। ਆਈ ਥਿੰਕ ਜੇ ਪ੍ਰਗਟ ਸਿੰਘ ਹੁਰੀ ਜਾਂ ਬੁਲਾਰੀਆ ਹੁਰੀ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਤੇ ਅਸਤੀਫਾ ਦਿੰਦੇ ਤੇ ਸ਼ਾਇਦ ਇਹ ਕੈਲਕੂਲੇਸ਼ਨ ਜਿਹੜੀ ਸੀ ਉਹ ਹੋਰ ਹੁੰਦੀ। ਅੱਜ ਕਿਉਂਕਿ ਉਹਨਾਂ ਨੇ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕੀਤਾ, ਇਸ ਕਰਕੇ ਇਹ ਜਿਹੜੀ ਹੈ ਕੈਲਕੂਲੇਸ਼ਨ ਕੁਝ ਹੋਰ ਹੈ। ਪਰ ਫਿਰ ਵੀ ਪ੍ਰਗਟ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਹੀ ਬਹੁਤਾ ਜਿਹੜਾ ਜੀ ਉਹ ਮੀਡੀਆ ਵੀ ਜਿਹੜਾ ਉਹ ਬੋਲਿਆ। ਲੋਕ ਵੀ ਉਹਨਾਂ ਦੇ ਹੱਕ ਦੇ ਵਿੱਚ ਨੇ ਕਿ ਲੋਕ ਹੱਕਾਂ ਦੇ ਵਾਸਤੇ ਉਹ ਲੜਨਾ ਚਾਹੁੰਦੇ ਸੀ ਪਰ ਉਹਨਾਂ ਨੂੰ ਲੜਨ ਨਹੀਂ ਦਿੱਤਾ ਗਿਆ। ਜੀ ਤਾਂ ਸਰ ਤੋਂ ਇਹ ਸੀਗੀਆਂ ਸਾਡੀਆਂ ਜਿਹੜੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤਾਂ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕੀਤੀ ਪ੍ਰਗਟ ਨੇ ਪ੍ਰਗਟ ਹੈ ਮਾਨਸਿਕਤਾ ਕਰਿਆ ਬਹੁਤ ਅਕਾਲੀਆਂ ਤੰਗ ਭਾਈ। ਕੀਤੀ ਪ੍ਰਗਟ ਨੇ ਪ੍ਰਗਟ ਹੈ ਮਾਨਸਿਕਤਾ ਕਰਿਆ ਬਹੁਤ ਅਕਾਲੀਆਂ ਤੰਗ ਭਾਈ। ਉੱਥੇ ਜਿਹੜੀ ਵਿਧਾਇਕਾਂ ਦੇ ਨਾਲ ਹੁੰਦੀ ਬਾਤ ਦੱਸਾਂ ਤਾਂ ਆਉਂਦੀ ਹੈ ਸੰਗ ਭਾਈ। ਹੁੰਦਾ ਕੰਮ ਵਿਕਾਸ ਦਾ ਕੋਈ ਹੈ ਨਹੀਂ, ਚਾੜੀ ਸਿਰੇ ਨਾ ਕੋਈ ਵੀ ਮੰਗ ਭਾਈ। ਹਿੱਸਾ ਪੱਤੀ ਦਾ ਕੰਮ ਪਿਆ ਆਮ ਹੁੰਦਾ, ਸਾਨੂੰ ਏਦਾਂ ਦਾ ਆਵੇ ਨਹੀਂ ਢੰਗ ਭਾਈ। ਜਿਹੜੇ ਹਫਤਾ ਵਸੂਲੀ ਨੇ ਕਰਨ ਵਾਲੇ
ਖੜੀ ਉਹਨਾਂ ਦੇ ਮਗਰ ਸਰਕਾਰ ਭਾਈ, ਜਿਹੜੇ ਹਫਤਾ ਵਸੂਲੀ ਨੇ ਕਰਨ ਵਾਲੇ, ਖੜੀ ਉਹਨਾਂ ਦੇ ਮਗਰ ਸਰਕਾਰ ਭਾਈ। ਸਿੱਖ ਸਕੇ ਨਹੀਂ ਇੱਦਾਂ ਦੇ ਢੰਗ, ਆਪਾਂ ਤਾਂ ਹੀ ਕੀਤਾ ਡਿਉੜੀਆਂ ਪਾਰ ਭਾਈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।